ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 6 ਜੂਨ 1984 ਇਹ ਦਿਨ ਹਮੇਸ਼ਾ ਸਾਡੀਆਂ ਸਿਮਰਤੀਆਂ ਦੇ ਵਿੱਚ ਸਾਨੂੰ ਯਾਦ ਰਹੇਗਾ, ਕਿਉਂਕਿ ਅੱਜ ਤੋਂ 40 ਸਾਲ ਪਹਿਲਾਂ ਭਾਰਤ ਦੀ ਉਸ ਵਕਤ ਦੀ ਹਕੂਮਤ ਨੇ ਭਾਰਤੀ ਫੌਜ ਦੇ ਦੁਆਰਾ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਬੋਲਿਆ, ਉੱਥੇ 35 ਹੋਰ ਗੁਰਦੁਆਰਾ ਸਾਹਿਬਾਨ ਨੂੰ ਵੀ ਨਿਸ਼ਾਨਾ ਬਣਾਇਆ। ਇਸ 84 ਦੇ ਹਮਲੇ ਦੇ ਦੌਰਾਨ ਬੇਅੰਤ ਸਿੱਖ, ਜਿਹਦੇ ਵਿੱਚ ਇਸਤਰੀਆਂ, ਬਜ਼ੁਰਗ, ਬੱਚੇ ਤੱਕ ਸਨ, ਸ਼ਹੀਦ ਕੀਤੇ ਗਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪੁਰਬ ਮਨਾਉਣ ਆਈ ਸੰਗਤ, ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਮੌਜੂਦ ਸੀ, ਉਸ ਨੂੰ ਵੀ ਗੋਲੀਆਂ ਦੇ ਨਾਲ, ਤੋਪਾਂ ਦੇ ਗੋਲਿਆਂ ਦੇ ਨਾਲ ਢਹਿ ਢੇਰੀ ਕੀਤਾ ਗਿਆ। ਕੋ ਕੇ ਬੱਚਿਆਂ ਤੱਕ ਨੂੰ ਵੀ ਜਿਹੜਾ ਗੋਲੀਆਂ ਦੇ ਨਾਲ ਭੁੰਨਿਆ ਗਿਆ। ਇਸ ਹਮਲੇ ਦੀ ਸ਼ੁਰੂਆਤ 1947 ਦੇ ਵਿੱਚ ਜੋ ਭਾਰਤ ਦੇ ਉਸ ਵਕਤ ਦੇ ਹੁਕਮਰਾਨਾਂ ਨੇ ਸਿੱਖ ਕੌਮ ਨਾਲ ਵਾਅਦੇ ਕੀਤੇ ਸਨ, ਉਹਨੂੰ ਮੁਕਰਨ ਤੋਂ ਹੀ ਸ਼ੁਰੂ ਹੋ ਗਈ। ਭਾਰਤੀ ਹੁਕਮਰਾਨਾਂ ਨੇ ਸਿੱਖਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਭਾਰਤ ਦੇ ਵਿੱਚ ਇੱਕ ਐਸਾ ਸੁਰੱਖਿਅਤ ਖਿੱਤਾ ਜਿਹੜਾ ਹੈ ਤੁਹਾਡੇ ਲਈ ਰਹੇਗਾ, ਜਿਹਦੇ ਵਿੱਚ ਤੁਹਾਡੇ ਧਾਰਮਿਕ ਹੱਕ ਹਕੂਕ, ਧਾਰਮਿਕ ਅਧਿਕਾਰ, ਧਾਰਮਿਕ ਸਿਧਾਂਤ, ਧਾਰਮਿਕ ਮਰਿਆਦਾ, ਪਰੰਪਰਾਵਾਂ, ਇੱਥੋਂ ਤੱਕ ਕਿ ਧਾਰਮਿਕ ਗ੍ਰੰਥ ਜਿਹੜੇ ਨੇ ਉਹ ਸੁਰੱਖਿਅਤ ਰਹਿਣਗੇ। ਪਰ ਜਦੋਂ ਹੀ ਦੇਸ਼ ਆਜ਼ਾਦ ਹੋਇਆ, ਪੰਜਾਬ ਦੀ ਵੰਡ ਹੋ ਗਈ, ਸਿੱਖ ਉੱਜੜ ਕੇ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਦੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਖਿਲਾਰੇ ਗਏ, ਤਾਂ ਸਿੱਖਾਂ ਨੂੰ ਜਿਹੜਾ ਹੈ ਇੱਕ ਖਿੱਤਾ ਤਾਂ ਦੇਣਾ ਕੀ, ਸਗੋਂ ਸਿੱਖਾਂ ਦਾ ਜਿਹੜਾ ਬਹੁ ਗਿਣਤੀ ਵਾਲਾ ਖੇਤਰ ਪੰਜਾਬ ਸੀ, ਇਸ ਦੇ ਜਿਹੜੇ ਹੈ ਉਹ 2 ਟੁਕੜੇ ਹੋਰ ਕਰ ਦਿੱਤੇ ਗਏ ਔਰ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਜਿਹੜਾ ਹੈ ਉਹ ਕਰ ਦਿੱਤੇ ਗਏ। ਪੰਜਾਬੀ ਸੱਭਿਆਚਾਰ ਵਾਲੇ ਇਲਾਕੇ ਪੰਜਾਬ ਤੋਂ ਕੱਟ ਦਿੱਤੇ ਗਏ। ਪੰਜਾਬ ਦਾ ਪਾਣੀ ਲੁੱਟਿਆ ਗਿਆ। ਪੰਜਾਬ ਦੀ ਬੋਲੀ ਨੂੰ ਕੁਚਲਣ ਦੇ ਯਤਨ ਕੀਤੇ ਜਾਣ ਲੱਗੇ। ਜੋ ਪੰਜਾਬੀਆਂ ਦੀ ਬੋਲੀ ਸੀ, ਹਿੰਦੂ ਵੀ ਬੋਲਦੇ ਸੀ, ਸਿੱਖ ਵੀ ਬੋਲਦੇ ਸੀ ਔਰ ਮਲੇਰਕੋਟਲੇ ਦੇ ਵਿੱਚ ਮੁਸਲਮਾਨ ਵੀ ਪੰਜਾਬੀ ਬੋਲਦੇ। ਜਦੋਂ ਸਿੱਖਾਂ ਨੇ ਇਸ ਵਿਰੁੱਧ ਆਵਾਜ਼ ਉਠਾਈ ਕਿ ਸਾਡੇ ਕੁਦਰਤੀ ਵਸੀਲੇ, ਕੁਦਰਤੀ ਸੋਮੇ ਲੁੱਟੇ ਜਾ ਰਹੇ ਨੇ, ਸਾਡਾ ਪਾਣੀ ਲੁੱਟਿਆ ਜਾ ਰਿਹਾ ਹੈ, ਪੰਜਾਬੀ ਬੋਲਦੇ ਇਲਾਕੇ ਜਿਹੜੇ ਨੇ ਜਾਂ ਪੰਜਾਬੀ ਸੱਭਿਆਚਾਰ ਵਾਲੇ ਇਲਾਕੇ ਜਿਹੜੇ ਨੇ ਉਹ ਪੰਜਾਬ ਨਾਲੋਂ ਕੱਟ ਦਿੱਤੇ ਨੇ, ਇਹ ਧਰੋਹ ਹੈ ਕਮਾਇਆ ਸਾਡੇ ਨਾਲ ਭਾਰਤ ਦੀ ਕੇਂਦਰ ਸਰਕਾਰ ਨੇ। ਤਾਂ ਸਿੱਖਾਂ ਨੇ ਜਦੋਂ ਵਿਦਰੋਹ ਕੀਤਾ, ਅੰਦੋਲਨ ਕੀਤੇ, ਪੰਜਾਬੀ ਸੂਬੇ ਮੋਰਚੇ ਦਾ ਆਗਾਜ਼ ਹੋਇਆ, ਧਰਮ ਯੁੱਧ ਮੋਰਚਾ ਲੱਗਿਆ, ਤਾਂ ਸਰਕਾਰ ਨੇ ਬਜਾਏ ਇਸ ਦੇ ਕਿ ਸਿੱਖਾਂ ਨਾਲ ਬੈਠ ਕੇ ਟੇਬਲ ਦੇ ਉੱਤੇ ਗੱਲ ਕਰਦੀ, ਸਿੱਖਾਂ ਦੀਆਂ ਜਾਇਜ਼ ਵਾਜਬ ਮੰਗਾਂ ਵੱਲ ਧਿਆਨ ਦੇਣ ਦੀ, ਜੋ ਵਾਅਦੇ ਭਾਰਤ ਦੇ ਹੁਕਮਰਾਨਾਂ ਨੇ 47 ਤੋਂ ਪਹਿਲਾਂ ਹੀ ਸਿੱਖਾਂ ਨਾਲ ਕੀਤੇ ਸੀ, ਉਹਨਾਂ ਵਾਅਦਿਆਂ ਦੇ ਉੱਤੇ ਗੌਰ ਫਰਮਾਉਂਦੀ, ਉਲਟਾ ਸਿੱਖਾਂ ਵੱਲੋਂ ਸ਼ਾਂਤਮਈ ਤਰੀਕੇ ਦੇ ਨਾਲ ਕੀਤੇ ਅੰਦੋਲਨ ਜਿਹੜੇ ਸੀ ਉਹਨਾਂ ਨੂੰ ਕੁਚਲਣ ਦੇ ਲਈ ਭਾਰਤ ਦੀ ਸਰਕਾਰ ਨੇ ਹਥਿਆਰਾਂ ਦਾ ਇਸਤੇਮਾਲ ਜਿਹੜਾ ਹੈ ਉਹ ਕਰਨ ਦੀ ਨੀਤੀ ਜਿਹੜੀ ਸੀ ਉਹ ਧਾਰ ਲਈ, ਜਿਹਦਾ ਨਤੀਜਾ ਨਿਕਲਿਆ 84 ਦਾ ਹਮਲਾ। ਔਰ ਇਸ ਹਮਲੇ ਨੂੰ ਭਾਵੇਂ ਅੱਜ 40 ਸਾਲ ਹੋ ਗਏ ਨੇ, 400 ਸਾਲ ਹੋ ਜਾਏ, 4000 ਸਾਲ ਹੋ ਜਾਣ, ਇਹ ਹਮਲਾ ਹਮੇਸ਼ਾ ਹੀ ਸਾਡੀਆਂ ਸਿਮਰਤੀਆਂ ਦੇ ਵਿੱਚ ਰਹੇਗਾ। ਸਾਡੇ ਜ਼ਖਮ ਹਮੇਸ਼ਾ ਹੀ ਇਸ ਹਮਲੇ ਦੌਰਾਨ ਜਿਹੜੇ ਹੋਏ ਨੇ ਉਹ ਹਰੇ ਰਹਿਣਗੇ ਔਰ ਰਿਸਦੇ ਰਹਿਣਗੇ, ਦਰਦ ਕਰਦੇ ਰਹਿਣਗੇ, ਪੀੜ ਦਿੰਦੇ ਰਹਿਣਗੇ ਔਰ ਸਾਨੂੰ ਅਹਿਸਾਸ ਦਿਵਾਉਂਦੇ ਰਹਿਣਗੇ ਕਿ ਭਾਰਤ ਦੀ ਉਸ ਵਕਤ ਦੀ ਹਕੂਮਤ ਨੇ ਉਸੇ ਤਰ੍ਹਾਂ ਹੀ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਹੱਲਾ ਬੋਲਿਆ, ਜਿਵੇਂ ਇੱਕ ਮੁਲਕ ਦੂਜੇ ਮੁਲਕ ਦੇ ਉੱਤੇ ਹਮਲਾ ਬੋਲਦਾ ਹੈ। ਅਤੇ ਉਸੇ ਤਰ੍ਹਾਂ ਦਾ ਅਤਿਆਚਾਰ ਸਾਡੇ ਸਿੱਖਾਂ ਦੇ ਉੱਤੇ, ਬੀਬੀਆਂ, ਬਜ਼ੁਰਗਾਂ, ਬੱਚਿਆਂ ਦੇ ਉੱਤੇ ਕੀਤਾ ਗਿਆ, ਜਿਵੇਂ ਇੱਕ ਮੁਲਕ ਦੀਆਂ ਫੌਜਾਂ ਦੂਜੇ ਮੁਲਕ ਦੇ ਉੱਤੇ ਹਮਲਾ ਕਰਨ ਤੋਂ ਬਾਅਦ, ਕਬਜ਼ਾ ਕਰਨ ਤੋਂ ਬਾਅਦ ਉੱਥੋਂ ਦੇ ਲੋਕਾਂ ਦੇ ਨਾਲ ਕਰਦੀਆਂ। ਬਹੁਤ ਵੱਡਾ ਇਹ ਜ਼ੁਲਮ ਸੀ, ਬਹੁਤ ਵੱਡਾ ਸਿੱਖਾਂ ਦੇ ਨਾਲ ਧੱਕਾ ਸੀ, ਸਿੱਖਾਂ ਦੇ ਨਾਲ ਅਨਿਆਏ ਸੀ।
ਸਿੱਖਾਂ ਵੱਲੋਂ ਕੀਤੇ ਸ਼ਾਂਤਮਈ ਅੰਦੋਲਨਾਂ ਨੂੰ ਦਬਾਉਣ ਦੀ ਇੱਕ ਹਥਿਆਰਬੰਦ ਢੰਗ ਦੇ ਨਾਲ ਕੋਝੀ ਭਾਰਤ ਦੀ ਚਾਲ ਸੀ, ਸਰਕਾਰ ਦੀ ਚਾਲ ਸੀ। ਅਸੀਂ ਹਮੇਸ਼ਾ ਹੀ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਜਿਨ੍ਹਾਂ ਸ਼ਹੀਦਾਂ ਨੇ ਇਸ ਘੱਲੂਘਾਰੇ ਦੌਰਾਨ, ਇਸ ਹਮਲੇ ਦੌਰਾਨ ਆਪਣੀਆਂ ਸ਼ਹੀਦੀਆਂ ਦਿੱਤੀਆਂ। ਚਾਹੇ ਉਹ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸਨ, ਬਾਬਾ ਠਾਰਾ ਸਿੰਘ ਜੀ ਸਨ, ਜਰਨਲ ਸੁਬੇਗ ਸਿੰਘ ਜੀ ਸਨ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਸਨ, ਬਾਬਾ ਮਹਿੰਗਾ ਸਿੰਘ ਜੀ ਸਨ, ਹੋਰ ਅਣਗਿਣਤ ਸਿੱਖ ਜਿਨ੍ਹਾਂ ਦੇ ਨਾਂ ਲੈਣ ਲੱਗੀਏ ਤੇ ਵਕਤ ਮੁੱਕ ਜਾਂਦਾ ਹੈ। ਬੱਚੇ, ਬਜ਼ੁਰਗ ਜਿਹੜੇ ਤੜਪ ਤੜਪ ਕੇ ਇੱਥੇ ਆਪਣੀਆਂ ਜਾਨਾਂ ਦੇ ਕੇ ਕੋਹ ਕੇ ਜਿਨ੍ਹਾਂ ਨੂੰ ਗੋਲੀਆਂ ਦੇ ਨਾਲ ਤਪਦੀ ਹੋਈ ਪ੍ਰਕਰਮਾਂ ਦੇ ਵਿੱਚ ਭੁੰਨਿਆ ਗਿਆ, ਛੋਟੇ ਛੋਟੇ ਬੱਚਿਆਂ ਨੂੰ ਤਪਦੀ ਹੋਈ ਪ੍ਰਕਰਮਾਂ ਦੇ ਵਿੱਚ ਸੁੱਟਿਆ ਗਿਆ। ਇਹ ਹਮੇਸ਼ਾ ਹੀ ਭਾਰਤ ਸਰਕਾਰ ਵੱਲੋਂ ਕੀਤੀ ਨਸਲਕੁਸ਼ੀ ਸਾਨੂੰ ਧੱਕੇ ਦੀ ਯਾਦ ਦਿਵਾਉਂਦੀ ਰਹੇਗੀ। ਇਹਨੂੰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ। ਵਾਹਿਗੁਰੂ ਜੀ ਕਾ ਖਾਲਸਾ।